सो दोस्तों वीडियो के पहले एपीसोड में पहले भाग में तुसी लोगों के विचार जाने देखिया हुण ये वीडियो का सैकेंड पार्ट आ ये आपां होर लोगों नाल गल्लां बातां करांगे। आ जाओ मेरे नाल। हाँ जी सर, की कहना चाहोगे? भेड्डां मैं तां इह कहना भेड्डां भेजणे खणे दे मगर लगियां आधार कार्ड फ्री कीते बंदियां दे अपने दे खून पसीने एक कीते पे इन्हां ने। ਇਹ ਨਹੀਂ ਇਹਨਾਂ ਦੀ ਦਾ ਵੀ ਬੰਦਾ ਕਿੱਦਾਂ ਧੱਕੇ ਖਾ ਕੇ ਖੂਨ ਪਸੀਨਾ ਇੱਕ ਕਰਕੇ ਕਮਾਈ ਕਿੱਦਾਂ ਕਰਦਾ ਕਿੱਦਾਂ ਨਹੀਂ। ਹੁਣ ਆ ਸਿਲੰਡਰਾਂ ਦੀ ਇਹੀ ਦਾ ਫੇਰੀ ਪਈ ਆ, ਕਿੱਥੋਂ ਆਧਾਰ ਕਾਰਡ ਕੇ ਦੂਆ ਕਰਾਂਗੇ ਆਪਾਂ। ਹੁਣ ਇੰਨੀ ਮਹਿੰਗਾਈ ਹੋਈ ਪਈ ਆ, ਬੰਦਾ ਕਿੱਥੋਂ ਦੂਜਾ ਕਰੂਗਾ। ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਭੇਡਾਂ ਬਣ ਗਈਆਂ ਇਹ। ਮੁੜ ਕੇ ਡਰਾਈਵਰਾਂ ਕਨੈਕਟਰਾਂ ਨਾਲ ਲੜੀ ਜਾਂਦੀਆਂ, ਗਲੋਂ ਫੜਦੀਆਂ। ਘਰ ਇਹਨਾਂ ਦੇ ਚੁੱਲ੍ਹੇ ਨਹੀਂ ਬਲਦੇ, ਡਰਾਈਵਰਾਂ ਕਨੈਕਟਰਾਂ ਦੇ ਗਲਾਂ ਪੈਂਦੀਆਂ। ਠੀਕ ਹੈ ਨਾ ਮੇਰੀ ਗੱਲ? ਠੀਕ ਹੈ ਕਿ ਨਹੀਂ? ਮੈਂ ਗਲਤ ਕਹਿਣਾ? ਜਣੇ ਖਣੇ ਦੇ ਗਲੇ ਪਈ ਜਾਂਦੀਆਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਆਧਾਰ ਕਾਰਡ ਕੀ ਚੀਜ਼ ਆ? ਆਧਾਰ ਕਾਰਡ ਅੱਗੇ ਆਧਾਰ ਕਾਰਡ ਚੱਲਦਾ ਇੰਨੇ ਚਿਰ ਤੋਂ। ਜੇ ਤਾਂ ਇੰਨੇ ਚਿਰ ਤੋਂ ਆਧਾਰ ਕਾਰਡ ਚੱਲਦਾ ਤਾਂ ਵੀ ਬੰਦਾ ਕਵੇ। ਇਹਨਾਂ ਨੇ ਜਲੂਸ ਕੱਢੇ ਪਏ, ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਹਾਲਾਤ ਕੀ ਬਣੇ ਪਏ। ਰਾਜ ਦਾ ਇਹ ਕਹਿੰਦੇ ਵੀ ਆਪਣੇ ਪਿੰਡਾਂ ਦੇ ਵਿੱਚ ਇਹ ਦੂਜੇ ਕਰਨ ਧਰਨੇ ਲਾਣ ਵੀ ਭਾਈ ਆਧਾਰ ਕਾਰਡ ਬੰਦ ਕਰੋ ਆਪਣੇ। ਇਹ ਹੁਣ ਗਰੀਬਾਂ ਦੇ ਖੂਨ ਪਸੀਨੇ, ਡਰਾਈਵਰਾਂ ਦੇ ਕਨੈਕਟਰਾਂ ਦੇ ਖੂਨ ਪਸੀਨੇ। ਕੋਈ ਵੀ ਆ ਮਜ਼ਦੂਰ ਆ, ਕੋਈ ਕਿੱਦਾਂ ਕੋ ਗੱਡੀ ਸਾਫ਼ ਕਰਦਾ, ਕੋਈ ਝਾੜੂ ਮਾਰਦਾ, ਉਹਨਾਂ ਦੇ ਖੂਨ ਪਸੀਨੇ ਦਾ ਇੱਕ ਹੋ ਜਾਂਦੇ ਨਾ। ਇਹਨਾਂ ਨੂੰ ਜਿੱਥੇ ਸਬਜ਼ੀ ਲੈਣ ਵੀ ਜਾਣਾ ਤਾਂ ਵੀ ਆਧਾਰ ਕਾਰਡ 'ਚ ਜਾਣਾ। ਸਬਜ਼ੀ ਕਿਤੇ ਕੋਈ 50 ਕਿਲੋਮੀਟਰ, ਕੋਈ 100 ਕਿਲੋਮੀਟਰ ਸਬਜ਼ੀ ਲੈਣ ਵੀ ਜਾਂਦੀਆਂ ਆਧਾਰ ਕਾਰਡ 'ਚ। ਕੁੱਤੇ ਵਾਂਗੂ ਨੱਠੀਆਂ ਭੱਜੀਆਂ ਫਿਰਦੀਆਂ, ਕਦੀ ਕਿੱਧਰ ਨੂੰ ਕਦੀ ਕਿੱਧਰ ਨੂੰ। ਮੁੜ ਕੇ ਕੱਪੜੇ ਪਾੜੀ ਜਾਂਦੀਆਂ ਡਰਾਈਵਰਾਂ ਕਨੈਕਟਰਾਂ ਦੇ। ਹਾਲਾਤ ਕਿੱਦਾਂ ਨੇ ਬੱਸ ਸਟੈਂਡ ਦੇ? ਹਾਲਾਤ ਮਾੜੇ ਵਾਲੇ ਹੋਏ ਪਏ ਆ, ਗੱਡੀਆਂ ਖਾਲੀ ਪਈਆਂ ਸਾਰੀਆਂ। ਸਰਕਾਰੀ ਨੂੰ ਭਾਜੜ ਪਈ ਆ। ਹੁਣ ਨਵੇਂ ਪਰਮਿਟ ਪਈ ਜਾਂਦੇ ਆ। ਜਿਹੜੇ ਸਾਡੇ ਵਰਗੇ ਗਰੀਬ ਬੰਦੇ ਮਾੜੀ ਮੋਟੀ ਰੋਟੀ ਖਾਂਦੇ, ਉਹ ਵੀ ਬੰਦ ਹੋਣ ਲੱਗੀ ਹੋਈ ਆ। ਠੀਕ ਹੈ ਨਾ ਮੇਰੀ ਗੱਲ? ਇਹਨਾਂ ਨੇ ਸਾਰੇ ਪਾਸੇ ਜਲੂਸ ਕੱਢਿਆ ਪਿਆ। ਇਹਨਾਂ ਨੂੰ ਇਹ ਨਹੀਂ ਸ਼ਰਮ ਹੈਗੀ ਵੀ ਅਸੀਂ ਆਪਣੇ ਪਿੰਡਾਂ ਦੇ 4 ਬੰਦਿਆਂ ਦੇ ਇਕੱਠੇ ਬਹਿ ਕੇ ਗੱਲ ਕਰੀਏ, ਧਰਨੇ ਦੇਈਏ ਵੀ ਆ ਮਹਿੰਗਾਈ ਨੇ ਇੰਨਾ ਸਾਡਾ ਜਲੂਸ ਕੱਢਿਆ, ਸਾਡੇ ਬੰਦੇ ਖੂਨ ਪਸੀਨਾ ਇੱਕ ਕਰਦੇ ਆ। ਹਨਾ ਜੇ ਹੁਣ 52 ਸੀਟਰ ਗੱਡੀ ਆ, 90 ਸਵਾਰੀਆਂ, 110 115 ਸਵਾਰੀਆਂ ਆ। ਫਿਰ ਮੁੜ ਕੇ ਗੱਡੀ ਵੱਧ ਘੱਟ ਝੋਲ ਮਾਰਦੀ, ਘੁੰਮ ਜਾਂਦੀ ਆ। ਫਿਰ ਕਹਿੰਦੇ ਡਰਾਈਵਰ ਨੇ ਨਸ਼ਾ ਕੀਤਾ, ਡਰਾਈਵਰ ਨੇ ਉਹ ਕੀਤਾ। ਡਰਾਈਵਰ ਆਪਣੀ ਜਦ ਇਹ ਇੰਨੇ ਭਾਰ ਆ, ਜਿੱਧਰ ਨੂੰ ਦੇਖਦੀਆਂ ਭੇਡਾਂ ਬਣ ਕੇ ਆਧਾਰ ਕਾਰਡ 'ਚ ਚੱਲੀ ਜਾਂਦੀਆਂ। ਆਧਾਰ ਕਾਰਡ ਪਾਗਲ ਕੀਤਾ ਪਿਆ ਕੁਛ, ਇਹਨਾਂ ਨੇ ਆਪਣੇ ਬੰਦੇ ਪਾਗਲ ਕੀਤੇ ਆ। ਠੀਕ ਹੈ ਨਾ? ਜਿਆਦਾ ਕਿਰਾਇਆ ਲਾ ਕੇ ਜਾਓ ਤੁਸੀਂ। ਸਰਕਾਰ ਨੂੰ ਕਹੋ ਵੀ ਅਸੀਂ ਕਿਰਾਇਆ ਲਾਣਾ, ਜਿਹੜੀ ਮਹਿੰਗਾਈ ਇੰਨੀ ਕੀਤੀ ਇਹਨੂੰ ਸਹੀ ਕਰੋ। ਹੁਣ ਗਰੀਬ ਬੰਦਾ ਕਿੱਥੋਂ ਮਹਿੰਗਾਈ ਇੰਨੀ ਜੀ ਦੂਜਾ ਕਰੂਗਾ? ਪਰ ਗੱਲ ਇਹ ਆ ਨਾ, ਆਮ ਜਿਹੜੇ ਲੋਕ ਆ ਉਹਨਾਂ ਦਾ ਤਾਂ ਕੋਈ ਉਹ ਕੀ ਕਰਨਗੇ? ਉਹਨਾਂ ਨੂੰ ਤਾਂ ਜੇ ਫ੍ਰੀ 'ਚ ਚੀਜ਼ ਮਿਲੂਗੀ ਉਹ ਤਾਂ ਜਾਊਗੇ। ਉਹਨਾਂ ਦਾ ਥੋੜਾ ਦੋਸ਼। ਉਹਨਾਂ ਦਾ ਨਹੀਂ ਦੋਸ਼, ਸਰਕਾਰਾਂ ਨੂੰ ਵੀ ਚਾਹੀਦਾ ਵੀ ਅਸੀਂ ਕੀ ਕੀਤਾ ਆ। ਉਹ ਭੈਣ ਜਾਵੇ ਨੂੰ, ਕੈਪਟਨ ਨੂੰ ਰਾਜਾ ਸੱਦਦੀਆਂ, ਮੁੜ ਕੇ ਸਾਡੇ ਨਾਲ ਲੜੀ ਜਾਂਦੀਆਂ। ਫੇਰ ਕਹਿੰਦੀਆਂ ਇਹ ਵੀ ਘੋੜੇ ਵਾਲੀ ਆ। ਕੀ ਹਾਲ ਨੇ ਤੁਹਾਡੇ? ਵਧੀਆ ਜੀ। ਵਧੀਆ। ਤੇ ਕਿੱਥੇ ਜਾ ਰਹੇ ਹੋ? ਖੰਨੇ। ਕੀ ਲੱਗਦਾ ਬੱਸ ਸਟੈਂਡ ਦਾ ਕਿੱਦਾਂ ਦਾ ਹਾਲ ਆ ਹੁਣ? ਇਸ ਟਾਈਮ ਤਾਂ ਗਰਮੀ ਕਰਕੇ ਬੁਰਾ ਹਾਲ ਹੀ ਹੈ। ਬੁਰਾ ਹਾਲ ਆ ਨਾ। ਜਿੱਦਾਂ ਦੀ ਗਰਮੀ ਆ, ਮੈਨੂੰ ਤਾਂ ਲੱਗਦਾ ਪਿੱਤ ਨਿਕਲ ਜਾਣੀ ਆ 2 ਘੰਟੇ ਤੱਕ। ਤੇ ਪ੍ਰਾਈਵੇਟ 'ਚ ਜਾਂਦੇ ਹੋ ਫਿਰ ਕਿ ਸਰਕਾਰੀ 'ਚ? ਪੀਆਰਟੀਸੀ। ਹਾਂਜੀ, ਉਹ ਤਾਂ ਲੱਗੇ ਨੇ ਪ੍ਰਾਈਵੇਟ। ਆਹ ਕੰਮ ਵਧੀਆ ਕੀਤਾ ਸਰਕਾਰ ਨੇ। ਹਾਂਜੀ, ਬਹੁਤ ਵਧੀਆ। ਹਨਾ ਮਨੀ ਸੇਵਿੰਗ ਹੁੰਦੀ ਆ। ਉਹ ਪ੍ਰਾਈਵੇਟ ਵਾਲੇ ਲੱਗ ਰਿਹਾ ਵੀ ਕਹਿੰਦੇ ਵਧੀਆ ਨਹੀਂ ਕੀਤਾ ਕੰਮ। ਉਹਨਾਂ ਨੂੰ ਤਾਂ ਫਿਰ ਉਹਨਾਂ ਦੀ ਮਨੀ ਵੇਸਟ ਹੁੰਦੀ ਹੈ, ਤਾਂ ਕਰਕੇ ਉਹਨਾਂ ਨੂੰ ਲੱਗਦਾ। ਕੀ ਹਾਲ ਨੇ ਜੀ ਤੁਹਾਡੇ? ਵਧੀਆ ਜੀ। ਹਾਂਜੀ। ਕਿੱਥੇ ਚੱਲੇ ਹੋ? ਅਸੀਂ ਤਾਂ ਜੀ ਕੁੜੀ ਕੋਲੇ ਜਾਂਦੇ ਹਾਂ। ਹਾਂਜੀ, ਆਪਦੀ ਕੁੜੀ ਕੋਲੇ ਜਾਂਦੇ ਹਾਂ। ਅੱਛਾ, ਕੁੜੀ ਕੋਲ ਚੱਲੇ ਹੋ? ਹਾਂਜੀ। ਸਰਕਾਰੀ 'ਚ ਕਿ ਪ੍ਰਾਈਵੇਟ 'ਚ? ਹੁਣ ਤੱਕ ਤਾਂ ਸਰਕਾਰੀ ਚ ਆ, ਹੁਣ ਦੂਜੀ ਚ ਜਾਣਾਂਗੇ। ਅੱਛਾ, ਵਧੀਆ ਕੀਤਾ ਸਰਕਾਰ ਨੇ ਆਧਾਰ ਕਾਰਡ ਵਾਲੀ ਸਕੀਮ ਕਰਕੇ। ਹਾਂ, ਵਧੀਆ ਕੀਤਾ। ਵਧੀਆ ਕੀਤਾ। ਕੋਈ ਬੱਸ ਸਟੈਂਡ ਤੇ ਦਿੱਕਤ ਪਰੇਸ਼ਾਨੀ ਆਂਦੀ ਤੁਹਾਨੂੰ? ਨਹੀਂ ਜੀ। ਬੱਸ ਸਟੈਂਡ ਦੇ ਹਾਲਾਤ ਕੀ ਨੇ? ਨਾ ਸਾਨੂੰ ਤਾਂ ਭਾਈ ਕੋਈ ਪਤਾ ਨਹੀਂ, ਮੈਂ ਤਾਂ ਪਹਿਲੀ ਵਾਰ ਇੱਧਰ ਆਈ। ਸਰਕਾਰੀ 'ਚ ਚੱਲਿਓ ਕਿ ਪ੍ਰਾਈਵੇਟ 'ਚ? ਸਰਕਾਰੀ ਚ ਜਾਣਾ ਬੇਟਾ। ਠੀਕ ਕੀਤਾ ਸਰਕਾਰ ਨੇ ਵੀ ਜਿੱਦਾਂ ਆਧਾਰ ਕਾਰਡ ਵਾਲਾ ਸਕੀਮ ਕਰਕੇ। ਠੀਕ ਹੀ ਆ ਬੇਟਾ, ਜੇ ਬੁੱਢੀਆਂ ਵਾਸਤੇ ਤਾਂ। ਅੱਛਾ, ਤੁਹਾਨੂੰ ਠੀਕ ਲੱਗਦਾ ਜੀ? ਪ੍ਰਾਈਵੇਟ ਵਾਲੇ ਕਹਿ ਰਹੇ ਵੀ ਬੜੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ, ਘਾਟਾ ਪੈ ਰਿਹਾ। ਨਾ ਫਿਰ ਘਾਟਾ ਇਹ ਤਾਂ ਸਰਕਾਰ ਨੇ ਲਾਈਆਂ ਬੇਟਾ, ਹੈ ਨਾ। ਚਲੋ ਜਿਨ੍ਹਾਂ ਕੋਲੇ ਨਹੀਂ ਹੁੰਦੀ ਪੈਸਾ ਕਿਸੇ ਟਾਈਮ, ਆਧਾਰ ਕਾਰਡ ਤੇ ਚੱਲੇ। ਉੱਦਾਂ ਵੈਸੇ ਤੁਹਾਡੇ ਕੀ ਵਿਚਾਰ ਨੇ ਇਸ ਗੱਲ ਤੇ? ਵਿਚਾਰ ਤਾਂ ਬੇਟਾ ਦੇਖੋ ਦੋਹਾਂ ਵਾਸਤੇ ਹੀ ਫਿਰ ਠੀਕ ਨੇ। ਜੇ ਉਹ 'ਚ ਚਲੇ ਜਾਵਾਂਗੇ ਤਾਂ ਵੀ ਠੀਕ ਆ, ਇਹ 'ਚ ਚਲੇ ਜਾਵਾਂਗੇ ਤਾਂ ਵੀ ਠੀਕ। ਇੰਨੀਆਂ ਉੱਥੇ ਸਵਾਰੀਆਂ ਇਕੱਠੀਆਂ ਹੋ ਜਾਂਦੀਆਂ ਆਧਾਰ ਕਾਰਡ ਵਾਲੀਆਂ ਬੁੜੀਆਂ। ਕਹਿੰਦੇ ਆਧਾਰ ਕਾਰਡ ਬੰਦ ਕੀਤਾ ਜਾਵੇ, ਜਿਹੜੀਆਂ ਮਹਿੰਗਾਈਆਂ ਇੰਨੀਆਂ ਕੀਤੀਆਂ ਉਹਨਾਂ ਦਾ ਸੁਧਾਰ ਕੀਤਾ ਜਾਵੇ। ਠੋਕੇ ਕਹੋ, ਇਹ ਸਰਕਾਰਾਂ ਦਾ ਬੇੜਾ ਬੈਠਾ ਪਿਆ। ਕੀ ਕਹੋਗੇ ਇਸ ਗੱਲ ਤੇ? ਠੋਕੇ ਕਹੋ ਇਸ ਗੱਲ ਨੂੰ। ਬੇਟਾ ਸਾਨੂੰ ਤਾਂ ਦੋ ਹੀ ਠੀਕ ਲੱਗਦੇ। ਦੋਨੋਂ ਠੀਕ ਹੁੰਦੇ? ਹਾਂ, ਅਸੀਂ ਤਾਂ ਜਿਹੜੀ ਦੇਖਦੇ ਹਾਂ ਉਸੇ 'ਚ ਬਹਿ ਜਾਂਦੇ ਹੁੰਦੇ ਹਾਂ। ਪ੍ਰਾਈਵੇਟ ਚਲੇ ਜਾਈਦਾ,
ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਹ 'ਚ ਆਧਾਰ ਕਾਰਡ ਵਾਲੀ ਚੀਜ਼ ਜਾਣਾ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਂ ਰੂਪ ਆ ਜੀ। ਕਿੰਨਾ ਟਾਈਮ ਹੋ ਗਿਆ ਸਰ ਇੱਥੇ ਤੁਹਾਨੂੰ? ਮੈਨੂੰ ਹੋ ਗਿਆ 15-20 ਸਾਲ। 15-20 ਸਾਲ। ਹਾਂ। ਠੀਕ ਹੈ। ਕੀ ਹਾਲਾਤ ਨੇ ਸਰ ਬੱਸ ਸਟੈਂਡ ਦੇ? ਬੱਸ ਸਟੈਂਡ ਠੀਕ ਆ ਜੀ, ਵਧੀਆ ਚੱਲ ਰਿਹਾ। ਤੇ ਕੋਈ ਤਬਦੀਲੀ ਨਹੀਂ ਆਣੀ ਚਾਹੀਦੀ ਇੱਥੇ? ਹਾਂ, ਤਬਦੀਲੀ ਤਾਂ ਹੋਣੀ ਚਾਹੀਦੀ ਹੈ ਬਿਲਕੁਲ। ਸਾਫ਼ ਸਫਾਈ ਦਾ ਖਿਆਲ ਵੱਧ ਹੋਣਾ ਚਾਹੀਦਾ। ਉੱਦਾਂ ਹਾਂ, ਲੋਕੀ ਦੱਸ ਰਹੇ ਨੇ ਵੀ ਪਾਣੀ ਪੂਣੀ ਵੀ ਨਹੀਂ ਸਹੀ, ਬਾਥਰੂਮ ਨਹੀਂ। ਹਾਂ ਬਾਥਰੂਮ ਦਾ ਥੋੜ੍ਹੀ ਪ੍ਰੋਬਲਮ ਹੈਗੀ ਆ, ਪਾਣੀ ਦੀ ਪ੍ਰੋਬਲਮ ਹੈਗੀ ਆ, ਥੋੜ੍ਹਾ ਲੋਕ ਵੀ ਆਪ ਨਹੀਂ ਖੁੱਲ੍ਹੇ ਪੂਰੇ ਖੁੱਲ੍ਹੀ ਛੱਡ ਦਿੰਦੇ ਨੇ। ਇਹ ਗੱਲ ਹੈਗੀ ਆ। ਤੇ ਬੱਸਾਂ ਕਿਹੜੀਆਂ ਸਹੀ ਚੱਲ ਰਹੀਆਂ ਹੁਣ, ਪ੍ਰਾਈਵੇਟ ਕਿ ਰੋਡਵੇਜ਼? ਬੱਸਾਂ ਦਾ ਦੋਨਾਂ ਦੀ ਗੱਲ ਫੇਲ ਹੀ ਨੇ। ਆਧਾਰ ਕਾਰਡ ਦੇ ਨਾਲ ਸਵਾਰੀ ਫ੍ਰੀ ਆ। ਆਹ ਜਿਹੜਾ ਮੇਲਾ ਲੱਗਿਆ ਹੋਇਆ ਨਹੀਂ ਸਵਾਰੀ ਹੁੰਦੀ ਸੀਗੀ। ਪ੍ਰਾਈਵੇਟਾਂ 'ਚ ਸਵਾਰੀ ਨਹੀਂ ਪੈਂਦੀ, ਰੋਡਵੇਜ਼ ਓਵਰ ਰੋਡ ਜਾ ਰਹੀ ਆ, ਪੈਸਾ ਕਿਸੇ ਕੋਲ ਨਹੀਂ ਹੈਗਾ। ਅੱਛਾ। ਮੁੱਲ ਲੈ ਕੇ ਜੀ ਫ੍ਰੀ ਦੇਣੀ ਆ, ਇਹ ਤਾਂ ਅੱਜ ਵੀ ਫੇਲ ਆ, ਕੱਲ੍ਹ ਵੀ ਫੇਲ ਆ। ਕੀ ਕਹਿਣਾ ਚਾਹੋਗੇ ਇਸ ਗੱਲ ਤੇ? ਇਹ ਬੰਦ ਹੋਣਾ ਚਾਹੀਦਾ। ਇਹ ਤਾਂ ਮਾਨ ਸਾਹਿਬ ਨੇ ਜਿਹੜੇ ਵੋਟਾਂ ਲੋਕਾਂ ਨੇ ਪਾਈਆਂ ਨੇ ਉਹਦਾ ਰੁਜ਼ਗਾਰ ਖਤਮ ਕਰਤੇ ਪ੍ਰਾਈਵੇਟ ਦੇ। ਤਾਂ ਅਸੀਂ ਪ੍ਰਾਈਵੇਟ ਮੁਲਾਜ਼ਮ ਆ, ਸਾਡੇ ਕੰਪਨੀਆਂ ਜਿਹੜੀਆਂ ਹੁਣ ਫਤਿਹਗੜ੍ਹ ਐਡੀ ਵੱਡੀ ਕੰਪਨੀ ਸੀ, ਲਿਬੜਾਬਾਦ ਵੱਡੀ ਕੰਪਨੀ, ਸਾਰੇ ਬੰਦ ਹੋ ਗਈਆਂ, ਫੇਲ ਹੋ ਗਈਆਂ ਆਧਾਰ ਕਾਰਡ ਕਰਕੇ। ਸਾਡਾ ਟੈਕਸ ਪੂਰਾ ਨਹੀਂ ਹੋ ਰਿਹਾ, ਸਵਾਰੀ ਬੈਠੂ ਤਾਂ ਪੈਸੇ ਦਊ। ਕਿਵੇਂ ਬਾਈ ਜੀ? ਧੱਕਾ ਨਾ ਕਰੋ ਵੀਰ ਜੀ, ਧੱਕਾ ਨਾ ਕਰੋ। ਕਿਵੇਂ ਹੋ? ਠੀਕ ਹੋ? ਹਾਂ ਜੀ। ਘਰ ਪਰਿਵਾਰ ਵਧੀਆ? ਹਾਂ ਹਾਂ। ਬੱਸ ਸਟੈਂਡ ਦੇ ਕੀ ਹਾਲਾਤ ਨੇ? ਬਸ ਦੇ ਖਾਲੀ ਆ ਰਹੀਆਂ ਜੀ ਬੱਸਾਂ ਪ੍ਰਾਈਵੇਟ। ਪ੍ਰਾਈਵੇਟ ਦੇ ਬੁਰੇ ਹਾਲ ਆ? ਹਾਂ ਜੀ। ਕੁਝ ਕਹਿਣਾ ਚਾਹੋਗੇ ਇਸ ਗੱਲ? ਹਾਂ ਜੀ। ਆਧਾਰ ਕਾਰਡ ਬੰਦ ਕਰਨਾ ਚਾਹੁੰਦੇ ਆ ਜੀ। ਠੀਕ ਹੈ। ਉਹਦਾ ਬੱਸ ਸਟੈਂਡ ਦੇ ਕੀ ਹਾਲਾਤ ਨੇ, ਮਤਲਬ ਸਾਫ ਸਫਾਈ? ਆਇਆ ਇਹ ਵੀ ਕੋਤੇ ਆ ਜੀ, ਮੈਨੂੰ ਇਹ ਵੀ ਕੋਤੇ ਆ ਜੀ, ਗਰੀਬ ਬੰਦਾ ਜੀ। ਮੈਂ ਰੋਟੀ ਹੱਕ ਦੇ ਖਾਂਦਾ ਜੀ। ਨਾ ਕਰੋ ਬਾਈ, ਨਾ ਕਰੋ। ਆ ਇਹਨਾਂ ਦੀ ਫੇਸ ਦਿਖਾਏ ਜਾਣਾ ਬਾਈ। ਜਨਾਬ ਸਹੀ ਗੱਲ ਹੈ। ਹਾਂਜੀ। ਤੁਸੀਂ ਜਿਨ੍ਹਾਂ ਨੂੰ ਇਹ ਪੁੱਛੀ ਜਾਂਦੇ ਹੋ, ਇਹ ਤੁਹਾਨੂੰ ਦੱਸੀ ਜਾਂਦੇ ਆ? ਨਹੀਂ ਦੱਸੀ ਜਾਂਦੇ? ਕਿਵੇਂ ਦੱਸ ਰਹੇ ਨੇ ਸਰ? ਸਭ ਦੱਸ ਰਹੇ ਨੇ। ਓਕੇ ਰਿਪੋਰਟ ਹੈ। ਹਾਂਜੀ। ਕਿਵੇਂ ਕੀ ਸੁਵਿਧਾ ਕਰੀ ਸਕਦੇ ਮੈਂ ਤਾਂ ਇਹ ਪੁੱਛਦਾ ਬੱਸ ਸਟੈਂਡ ਦੇ ਹਾਲਾਤ ਕੀ ਨੇ? ਮਾੜੇ ਹੀ ਹੈ। ਲਓ ਮੈਨੂੰ ਇੱਥੇ ਘੇਰਾ ਪੈ ਚੁੱਕਾ। ਹੋਰ ਬਾਈ ਜੀ ਕੀ ਹਾਲ? ਹਾਂਜੀ। ਕੀ ਹਾਲ? ਠੀਕ ਹੈ ਵੀਰ ਕੀ ਹਾਲਾਤ ਨੇ ਬੱਸ ਸਟੈਂਡ ਦੇ? ਠੀਕ ਆ, ਹਾਲਾਤ ਮਾੜੀ ਆ ਯਾਰ, ਮਾੜੇ। ਬੱਸਾਂ ਦੇ ਰੋਡਵੇਜ਼ ਸਹੀ ਹੈ ਕਿ ਪ੍ਰਾਈਵੇਟ? ਯਾਰ ਇਦਾਂ ਬਾਲੇ ਰਗੜੇ ਪਏ ਆ, ਆਧਾਰ ਕਾਰਡ ਨੇ ਤਾਂ ਠੋਕੇ ਪਏ ਨੇ ਪ੍ਰਾਈਵੇਟ ਵਾਲੇ। ਉੱਦਾਂ ਲੁਧਿਆਣੇ ਦੇ ਬੱਸ ਸਟੈਂਡ ਦਾ ਕੀ ਹਾਲ ਆ? ਠੀਕ ਠਾਕ, ਬਿਲਕੁਲ ਠੀਕ ਆ। ਪਟਿਆਲੇ ਕਹਿੰਦੇ ਨਵਾਂ ਬਣ ਗਿਆ, ਵਧੀਆ ਬਣ ਗਿਆ। ਹਾਂ ਪਟਿਆਲਾ ਵਧੀਆ ਬਣਿਆ, ਪਟਿਆਲਾ ਬਹੁਤ ਵਧੀਆ ਬਣਿਆ। ਲੁਧਿਆਣਾ ਤਾਂ ਮੇਨ ਆ ਪੰਜਾਬ ਦਾ ਸ਼ਹਿਰ। ਲੁਧਿਆਣਾ ਮੇਨ ਆ, ਲੁਧਿਆਣਾ ਵੀ ਚਲੋ, ਲੁਧਿਆਣਾ ਵੀ ਠੀਕ ਆ, ਪਟਿਆਲਾ ਆਪਦੀ ਜਗ੍ਹਾ ਠੀਕ ਆ। ਇੱਥੇ ਨਹੀਂ ਤਬਦੀਲੀ ਹੋਣੀ ਚਾਹੀਦੀ? ਤਬਦੀਲੀ ਕਰੀ ਆ ਪਰ ਉਸ ਹਿਸਾਬ ਨਾਲ ਨਹੀਂ ਕਰੀ, ਜਿਸ ਹਿਸਾਬ ਨਾਲ ਪਟਿਆਲੇ ਤਬਦੀਲੀ ਕਰੀ ਉਸ ਹਿਸਾਬ ਨਾਲ ਨਹੀਂ ਕਰੀ। ਤੇ ਪਟਿਆਲਾ- ਬੱਸਾਂ ਦਾ ਫਿਰ ਕੀ ਕਹਿੰਦੇ ਤੁਸੀਂ ਵੀ ਬੱਸਾਂ? ਬੱਸਾਂ ਤਾਂ ਯਾਰ ਇਹੀ ਆ, ਹੁਣ ਪ੍ਰਾਈਵੇਟ ਵਾਲੇ ਥੋੜੇ ਵੱਧ ਆ, ਆਧਾਰ ਕਾਰਡ ਨੇ ਤਾਂ ਘਾਟੇ ਜਾ ਰਹੀ ਆ। ਉਹਦਾ ਫਿਰ ਸਰਕਾਰੀ ਨੂੰ ਫਾਇਦਾ ਹੁੰਦਾ ਹੀ ਆ। ਕਹਿੰਦੇ ਕ੍ਰਾਈਮ ਬਹੁਤ ਵੱਧ ਗਿਆ ਲੁਧਿਆਣੇ 'ਚ। ਕਰਾਈ ਬੱਸ ਸਟੈਂਡ ਕੀ ਹਾਲ ਆ ਉਹਦੇ? ਨਾ ਬੱਸ ਸਟੈਂਡ ਠੀਕ ਆ, ਬਿਲਕੁਲ ਠੀਕ ਆ। ਠੀਕ ਹੈ। ਬਿਲਕੁਲ ਠੀਕ ਹੈ, ਇੱਥੇ ਬੱਸ ਸਟੈਂਡ ਕੋਈ ਐਸਾ ਨਹੀਂ, ਬਿਲਕੁਲ ਠੀਕ ਹੈ। ਸਤਿ ਸ਼੍ਰੀ ਅਕਾਲ ਮੈਮ, ਕਿਵੇਂ ਹੋ? ਗੱਲਬਾਤ ਕਰ ਲਈਏ ਬੱਸਾਂ ਨੂੰ ਲੈ ਕੇ। ਕਿਹੜੀ ਬੱਸ 'ਚ ਸਫ਼ਰ ਕਰਦੇ ਹੋ ਜੀ? ਪਬਲਿਕ ਹਾਂਜੀ। ਗਵਰਨਮੈਂਟ ਵਾਲੀ PATRTC। ਵਧੀਆ ਕੀਤਾ ਸਰਕਾਰ ਨੇ ਆਧਾਰ ਕਾਰਡ ਵਾਲੀ ਸਕੀਮ ਕਰਕੇ। ਹਾਂਜੀ। ਹੈ ਤੇ ਉੱਦਾਂ ਪ੍ਰਾਈਵੇਟ ਵਾਲਿਆਂ ਨੂੰ ਨਾ ਬੜੀ ਦਿੱਕਤ ਆ ਰਹੀ ਹੈ ਇਸ ਗੱਲ ਤੋਂ ਕਿ ਉੱਥੇ ਸਵਾਰੀਆਂ ਨਹੀਂ ਚੜ੍ਹਦੀਆਂ ਪ੍ਰਾਈਵੇਟ 'ਚ। ਤੁਸੀਂ ਕੀ ਕਹੋਗੇ ਇਸ ਗੱਲ ਤੇ? ਤੁਸੀਂ ਹੋਰ ਕੋਲ ਹਾਂਜੀ। ਨਹੀਂ ਉੱਦਾਂ ਬੰਦੇ ਦੇ ਵਿਊ ਹੁੰਦੇ ਆ, ਕੋਈ ਵਿਚਾਰ ਹੁੰਦੇ ਆ, ਵੀ ਕੀ ਕਹੋਗੇ ਉਸ ਗੱਲ? ਸਰਕਾਰ ਨੂੰ ਬੰਦ ਕਰ ਦੇਣੀ ਚਾਹੀਦੀ ਹੈ ਆਧਾਰ ਕਾਰਡ ਵਾਲੀ ਸਕੀਮ? ਨਹੀਂ ਨਹੀਂ ਕਰਨੀ ਚਾਹੀਦੀ? ਨਹੀਂ, ਕਿਉਂਕਿ ਲੇਡੀਜ਼ ਲਈ ਫਿਰ ਔਖਾ ਹੋ ਜਾਊਗਾ। ਹਾਂਜੀ। ਲੇਡੀਜ਼ ਲਈ ਫਿਰ ਔਖਾ ਹੋ ਜਾਊਗਾ। ਲੇਡੀਜ਼ ਲਈ ਔਖਾ ਹੋਊਗਾ ਨਾ ਫਿਰ। ਕਈਆਂ ਕੋਲ ਇੰਨਾ ਮਤਲਬ ਕਿ ਬਜਟ ਨਹੀਂ ਹੁੰਦਾ, ਮਤਲਬ ਕਿ ਕਈ ਕਿੱਦਾਂ ਦੀ ਬਿਲੋਂਗ ਫੈਮਿਲੀ ਤੋਂ ਕਰਦੇ ਆ, ਫਿਰ ਤਾਂ ਕਰਕੇ। ਇੱਕ ਸੈਕਿੰਡ ਮੇਰੀ ਗੱਲ ਸੁਣੋ ਯਾਰ, ਤੁਸੀਂ ਹੋਰ ਹੀ ਗੱਲ। ਵੀਰ ਤੂੰ ਵੀ ਮੇਰੀ ਗੱਲ ਸੁਣ ਯਾਰ। ਇੱਧਰ ਆਜੋ, ਇੱਧਰ ਆਜੋ। ਮੈਂ ਬੀਨ ਨਹੀਂ ਵਜਾਉਂਦਾ, ਮੈਂ ਤਾਂ ਕੱਲਾ ਸਾਪੀ ਕੱਢ ਦਊਂ। ਮੈਂ ਤੁਹਾਨੂੰ ਮੈਨ ਗੱਲ ਦੱਸ ਦਊਂ ਵੀਰ, ਮੇਰੀ ਪਿਆਰ ਨਾਲ ਗੱਲ ਸੁਣੋ। ਦੱਸੋ ਦੱਸੋ। ਇਹ ਹਾਲਾਤ ਮਾੜੇ ਹੋਏ ਪਏ ਆ, ਸਾਰੇ ਕੰਮਾਂ ਦੀ ਹਾਲਾਤ ਮਾੜੇ ਆ। ਕੋਈ ਸਿਸਟਮ ਹੈ ਨਹੀਂ ਇਹਨਾਂ 'ਚ। ਆਪਾਂ ਗੱਲ ਕਰਦੇ ਹਾਂ ਸਿੱਧੀ ਜੀ, ਕੋਈ ਗਰੀਬ ਨੂੰ ਨਹੀਂ ਸਮਝਦਾ, ਕੋਈ ਅਮੀਰ ਤਾਂ ਅਮੀਰ ਹੀ ਹੁੰਦੇ ਆ, ਗਰੀਬਾਂ ਨੂੰ ਕੋਈ ਸਮਝਦਾ ਨਹੀਂ ਅੱਜ ਕੱਲ੍ਹ। ਸਿਸਟਮ ਇਹ ਹੁੰਦਾ ਕਿਉਂਕਿ ਅਸੀਂ ਵੀ ਆਲ ਇੰਡੀਆ ਘੁੰਮਦੇ ਹਾਂ, ਕੈਨੇਡਾ, ਅਮਰੀਕਾ, ਇੰਗਲੈਂਡ, ਉਹ ਤਾਂ ਵੱਖਰੀ ਗੱਲ ਹੈ। ਬਾਕੀ ਆਪਣੇ ਦੇਸ਼ ਤਾਂ ਸਾਰਾ ਸਾਫ ਹੁੰਦਾ ਹੈ ਨਾ, ਕਿ ਨਹੀਂ ਹੁੰਦਾ? ਕਿਉਂਕਿ ਅਸੀਂ ਆਪ ਜਾਣਦੇ ਪੱਤਰਕਾਰ ਕਿਹੜੇ ਵੀਰ ਹੁੰਦੇ ਆ, ਕੀ ਭਰਾ ਕੀ ਸਿਸਟਮ ਕੀ ਕਰਦੇ ਕੀ ਨਹੀਂ ਕਰਦੇ। ਉਹ ਸਿਸਟਮ ਦੇਖਣਾ ਪੈਂਦਾ ਕਿਉਂਕਿ ਹੁਣ ਸਾਡਾ ਦਵਾਈ ਬੂਟੀ ਦਾ ਕੰਮ ਹੈ, ਬਾਕੀ ਆਪਣਾ ਹੁੰਦਾ ਨਬਜ਼ ਦਾ ਕੰਮ, ਆਪਣੇ ਬਾਪ ਦਾ ਕਿੱਤਾ ਹੈ ਸਾਡੇ ਦਾ। ਜੇ ਇਨਸਾਨ ਇਸ ਗੱਲ ਨੂੰ ਸਮਝੇ ਨਾ, ਉਹ ਇਨਸਾਨ ਸਮਝ ਸਕਦਾ, ਮਾੜਾ ਮੋਟਾ ਸਮਝ ਹੀ ਨਹੀਂ ਸਕਦਾ। ਪਰ ਉਹ ਸਿਸਟਮ ਹੀ ਨਹੀਂ ਹੈ, ਕਿਸੇ ਨੂੰ ਪਤਾ ਹੀ ਨਹੀਂ ਇਸ ਗੱਲਾਂ ਦਾ। ਕਿਹੜੀ ਗੱਲਾਂ ਦਾ?
ਕੋਈ ਵੀ ਲਾ ਲਓ ਤੁਸੀਂ, ਤੁਹਾਡੇ ਹਿਸਾਬ ਨਾਲ ਲਾ ਲਓ ਜਾਂ ਮੈਂ ਤਾਂ ਉਦੋਂ ਬਸ ਇਹ ਦੇਖਣਾ ਸੀ ਵੀ ਬੱਸ ਸਟੈਂਡ ਦਾ ਕੀ ਹਾਲ ਹੈ। ਮਾੜਾ ਹੀ ਹੈ, ਮਾੜਾ ਜਿਹਾ ਚੰਗਾ ਹੈ। ਇਹ ਚੰਗਾ ਹੋ ਸਕਦਾ ਹੈ। ਹੋ ਸਕਦਾ ਇਹ ਤੁਹਾਡੇ ਵਰਗੇ ਵੀਰ ਕੋਈ ਯਾਰੀ ਕੋਈ ਸਿਸਟਮ ਕੋਈ ਸਹੀ ਕਰ ਦੇਣਗੇ ਤਾਂ, ਕੋਈ ਮੰਤਰੀ ਵਗੈਰਾ ਕੋਈ ਸਹੀ ਕਰ ਦੇਣਗੇ ਤਾਂ ਓਕੇ ਰਿਪੋਰਟ ਹੋ ਜਾਣੀ, ਤਾਂ ਬਾਕੀ ਕੱਚੀ ਆ ਵੀਰ ਫੇਰ ਆ ਗਿਆ। ਨੋ ਟੈਨਸ਼ਨ ਨੂੰ ਦਿੱਕਤ ਹੈ। ਇਹਦੀ ਨੋ ਟੈਨਸ਼ਨ ਨੂੰ ਦਿੱਕਤ ਹੈ। ਹੁਣ ਇਹ ਗੱਲ ਸੁਣ ਲਓ, ਓਕੇ ਰਿਪੋਰਟ ਹੈ ਵੀਰ ਹੈ, ਇਸ ਤੋਂ ਕਹਾ ਮੈਂ ਕੁਝ ਕਹਿ ਨਹੀਂ ਸਕਦਾ। नाम मेरा जसपाल सिद्धू है, पिंड मेरा मोटा पल्ली वाला, जिला सिरसा, तहसील डबली, डाकखाना ओडा, स्थान मेरा गुग्गा मेरी राजस्थान। ओके है। ਬੰਦੇ ਪਹੁੰਚ ਜਾਣਗੇ ਤੁਹਾਡੇ ਕੋਲ। ਗੜ੍ਹ ਸ਼ੰਕਰ ਮੇਰੇ ਨਾਨਕੇ ਆ ਜੀ, ਕਿਵੇਂ ਹੋ? ਠੀਕ ਆ ਭਾਜੀ, ਕੀ ਹਾਲ ਨੇ? ਬਹੁਤ ਵਧੀਆ। ਪ੍ਰਾਈਵੇਟ ਆਪਣੀ? ਹਾਂਜੀ ਹਾਂਜੀ। ਕਿੱਦਾਂ ਮਤਲਬ ਕੰਮ ਕਰ ਕਿੱਦਾਂ ਪ੍ਰਾਈਵੇਟ ਬੱਸਾਂ? ਕੰਮ ਘੱਟ ਠੱਪਾ ਹੀ ਆ ਤੇ ਆਧਾਰ ਕਾਰਡ ਨੇ ਸਾਡਾ ਡੜ ਕਰਦਾ ਕੰਮ। ਅੱਛਾ, ਮਤਲਬ ਹੁਣ ਫਿਰ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਆ ਕਿ ਠੀਕ ਠਾਕ ਹੀ ਆ ਨੇੜੇ ਤੇ? ਕੰਮ ਡੈਡ ਹੋਇਆ, ਆਧਾਰ ਕਾਰਡ ਤੋਂ ਬਿਨਾਂ ਤਾਂ ਔਖਾ ਆ। ਆਧਾਰ ਕਾਰਡ ਦਾ ਸਾਰਾ ਕੰਮ ਡੜ ਕਰਦਾ। ਤੇ ਤੁਸੀਂ ਕੁਝ ਚਾਹੁੰਦੇ ਹੋ ਸਰਕਾਰ? ਚਾਹੁੰਦੇ ਆਧਾਰ ਕਾਰਡ ਬੰਦ ਹੋ ਜਾਵੇ। ਸਿਰਫ 2 ਚੀਜ਼ਾਂ ਚਾਹੀਦੀਆਂ ਫ੍ਰੀ, ਇੱਕ ਐਜੂਕੇਸ਼ਨ ਤੇ ਇੱਕ ਮੈਡੀਕਲ। ਬਾਕੀ ਸਭ ਕੁਝ ਜਿਹੜਾ ਫ੍ਰੀ ਵਾਲਾ ਬੰਦ ਹੋਣਾ ਚਾਹੀਦਾ। ਤੇ ਬੱਸ ਸਟੈਂਡ ਦੇ ਹਾਲਾਤ ਕਿੱਦਾਂ ਲੱਗ ਰਹੇ ਨੇ? ਬੱਸ ਸਟੈਂਡ ਤੁਹਾਡੇ ਸਾਹਮਣੇ ਹੈ ਜੋ ਹੈਗਾ ਹਾਲਾਤ। ਕੁਝ ਤਬਦੀਲੀਆਂ ਪਿਛਲੇ ਸਾਲਾਂ 'ਚ? ਹੈਗਾ ਫਰਕ ਦਾ, ਥੋੜਾ ਫਰਕ ਹੈ? ਹਾਂ ਹਾਂ। ਤੇ ਕੀ ਫਰਕ ਹੋਰ ਆਉਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਅੱਡੇ ਦੇ ਵਿੱਚ ਸਹੂਲਤਾਂ ਹੋਣੀ ਚਾਹੀਦੀਆਂ ਸਾਰੀਆਂ ਸਵਾਰੀਆਂ ਵਾਸਤੇ। ਪਾਣੀ ਦੀ ਠੰਡਾ ਪਾਣੀ ਚਾਹੀਦਾ, ਸਾਦਾ ਪਾਣੀ ਚਾਹੀਦਾ, ਬੈਠਣ ਦੀ ਸਹੂਲਤ ਚਾਹੀਦੀ ਆ। ਪ੍ਰਾਈਵੇਟ ਬੱਸਾਂ ਤਾਂ ਸੱਚੀ ਖਾਲੀ ਆ, ਸਾਰੇ ਰੋਡਵੇਜ਼ ਤੇ ਹੀ ਚੜ੍ਹਦੇ ਨੇ, ਪ੍ਰਾਈਵੇਟ 'ਚ ਕੋਈ ਬਹਿੰਦਾ ਹੀ ਨਹੀਂ। ਬਹਿਣ ਵੀ ਕਿੱਥੋਂ ਗਏ? ਉੱਧਰ ਵੀ ਦੇਖ ਸਕਦੇ ਹੋ, ਉੱਧਰ ਵੀ ਮੈਨੂੰ ਲੱਗਦਾ 2-3 ਬੰਦਿਆਂ ਤੋਂ ਇਲਾਵਾ ਕੋਈ ਘੱਟ ਵੱਧ ਹੀ ਦਿਖਦੇ ਨੇ ਬੰਦੇ। ਹੁਣ ਤੁਰਨ ਵਾਲੀ ਵੀ ਆ ਬੱਸ। ਨਹੀਂ ਸਰ, ਵਧੀਆ ਜੀ। ਕੀ ਨਾਮ ਸਰ ਤੁਹਾਡਾ? ਤੁਸੀਂ ਸਰ ਦੱਸੋ ਪਹਿਲਾਂ ਕਿਹਦੇ ਕਰ ਰਹੇ ਹੋ? ਮੈਂ ਤਾਂ ਸਰ ਘੁੰਮਦਾ ਘਮਾਉਂਦਾ ਆ ਗਿਆ, ਮੈਂ ਕਿਹਾ ਚਲੋ ਬੱਸ ਸਟੈਂਡ ਦੇ ਹਾਲਾਤ ਦੇਖ ਲਈਏ। ਕਿੱਦਾਂ ਨੇ ਹਾਲਾਤ ਉੱਥੇ? ਸਰ ਤੁਹਾਡੇ ਸਾਹਮਣੇ ਦੇਖੋ ਜੀ। ਪਟਿਆਲੇ ਦਾ ਮਾਹੌਲ ਬਦਲ ਗਿਆ ਬੱਸ ਸਟੈਂਡ ਦਾ। ਜੀ ਸਰ। ਉਰੇ ਤਾਂ ਨਹੀਂ ਬਦਲਣਾ ਚਾਹੀਦਾ ਜੀ? ਸਰ ਬਿਲਕੁਲ ਇਹ ਸਰ ਹੋ ਰਿਹਾ, ਸਰਕਾਰਾਂ ਕਰ ਰਹੀਆਂ ਨੇ ਚਾਹੇ ਸਮੇਂ ਦੇ ਨਾਲ। ਠੀਕ ਹੈ, ਠੀਕ। ਹਾਂਜੀ ਹਾਂਜੀ। ਜਿਸ ਤਰ੍ਹਾਂ ਆਪਣੇ ਹੁਣ ਵੱਧ ਰਹੀ ਹੈ ਟ੍ਰੈਫਿਕ, ਬਾਹਰ ਕਰ ਰਹੇ ਆ, ਬੱਸ ਸਟੈਂਡ ਬਾਹਰ ਕਰ ਰਹੇ ਆ ਨਾ, ਸਾਰਾ ਨਵੀਨੀਕਰਨ ਹੋ ਰਿਹਾ, ਬਹੁਤ ਅੱਛੀ ਗੱਲ ਹੈ। ਤੇ ਰੋਡਵੇਜ਼ ਜ਼ਿਆਦਾ ਵਧੀਆ ਚੱਲ ਰਹੀ ਹੈ ਕਿ ਪ੍ਰਾਈਵੇਟ ਬੱਸਾਂ ਸਹੀ ਹੈ? ਸਰ ਇਹ ਤਾਂ ਇੱਕ ਵੱਖਰਾ ਮੈਟਰ ਆ। ਵਧੀਆ ਦੋਨੋਂ ਸਾਰੇ ਸਹੀ ਨੇ। ਰੋਡਵੇਜ਼ ਸਰ ਸਹੀ ਚੱਲ ਰਹੀ ਹੈ, ਆਪਣੇ ਵਧੀਆ ਸਰਵਿਸ ਦੇ ਰਹੇ ਪਬਲਿਕ ਨੂੰ। ਤੁਹਾਡੇ ਕੀ ਵਿਊਜ਼ ਨੇ ਇਸ ਗੱਲ ਤੋਂ? ਮੈਂ ਤਾਂ ਸਰ ਇਹੀ ਕਹਿ ਰਿਹਾ, ਦੇਖੋ ਰੋਡਵੇਜ਼ ਸਹੀ ਚੱਲ ਰਹੀ ਆ, ਵਧੀਆ ਸਰਵਿਸ ਦੇ ਰਹੀ ਹੈ। ਦੇਖੋ ਤੁਸੀਂ ਤੁਹਾਡੇ ਸਾਹਮਣੇ ਦੇਖ ਲਓ, ਕਿਤੇ ਪ੍ਰੋਬਲਮ ਵੀ ਆ ਰਹੀ ਹੈ ਕਿਉਂਕਿ ਕਈ ਕਾਰਨਾਂ ਕਰਕੇ ਟਾਈਮ ਮਿਸ ਵੀ ਹੈਗੇ ਨੇ। ਹੁਣ ਜਿੱਦਾਂ ਲੇਡੀਜ਼ ਦਾ ਬਿਲਕੁਲ ਹੀ ਕਿਰਾਇਆ ਮਾਫ ਆ, ਉਹਦੇ ਕਰਕੇ ਦਿੱਕਤ ਨਹੀਂ ਆਉਂਦੀ ਜ਼ਿਆਦਾ ਧੱਕਾ ਮੁੱਕੀ? ਨਹੀਂ ਦਿੱਕਤ ਤਾਂ ਸਰ ਜਿੱਥੇ ਕਿਤੇ ਕਈ ਰੂਟਾਂ ਤੇ ਹੈ, ਕਿਤੇ ਨਹੀਂ ਹੈ। ਅੱਛਾ ਜੀ। ਉੱਦਾਂ ਸਹੀ ਹੈ? ਹਾਂ ਸਰ ਸਹੀ ਹੈ। ਕੋਈ ਦਿੱਕਤ ਪਰੇਸ਼ਾਨੀ ਬੱਸ ਸਟੈਂਡ ਦੀ ਕਹਿਣਾ ਚਾਹੂੰ? ਬਸ ਸਾਫ ਸਫਾਈ ਹੈ ਸਰ, ਸਾਰੇ ਧਿਆਨ ਰੱਖਣ, ਸਾਰੇ ਵਾਸਤੇ ਇਹੀ ਮੈਸੇਜ ਆ। ਸਾਰੇ ਦੀ ਜ਼ਿੰਮੇਵਾਰੀ ਬਣਦੀ ਆ ਤਾਂ ਕਿ ਇੱਕ ਵਧੀਆ ਮਾਹੌਲ ਬਣ ਸਕੇ। ਕੀ ਹਾਲਾਤ ਨੇ ਬਾਈ ਜੀ ਬੱਸ ਦੇ? ਹਾਲਾਤ ਬਹੁਤ ਮਾੜੇ ਆ। ਬਸ ਤੇਲ ਸਾਡਾ ਪੂਰਾ, ਤਨਖਾਹ ਮਿਲਿਆ ਨੂੰ ਸਾਨੂੰ ਘੱਟੋ ਘੱਟ 5 ਮਹੀਨੇ ਹੋ ਗਏ ਆ। ਹਾਲਾਤ ਇੰਨੇ ਮਾੜੇ, ਬੁੜੀਆਂ ਚੜ੍ਹਦੀਆਂ ਸਾਡੇ ਨਾਲ ਚੜ੍ਹਦੀਆਂ ਨਹੀਂ, ਪ੍ਰਾਈਵੇਟ ਨੂੰ ਭੱਜਦੀਆਂ ਆ। ਸਰਕਾਰੀ 80 ਹਜ਼ਾਰ ਤਨਖਾਹ ਲੈਂਦੀਆਂ, 90 ਹਜ਼ਾਰ ਤਨਖਾਹ ਲੈਂਦੀਆਂ, ਤੇ ਸਭ ਤੋਂ ਪਹਿਲਾਂ ਆ ਕੇ ਬੱਸੇ ਬਹਿੰਦੀਆਂ ਤੇ 2-2 ਘੰਟੇ ਬੈਠੀਆਂ ਰਹਿੰਦੀਆਂ, ਬੱਸਾਂ ਦਿਖਦੀਆਂ ਰਹਿੰਦੀਆਂ। ਤੇ ਪ੍ਰਾਈਵੇਟਾਂ ਦਾ ਬਹੁਤ ਜਲੂਸ ਨਿਕਲਿਆ ਪਿਆ, ਤੇ ਜਲੂਸ ਰੋਡਵੇਜ਼ ਦਾ ਵੀ ਨਿਕਲਿਆ ਆ। ਸਾਡਾ ਇਕੱਲਾ ਨਹੀਂ, ਜੇ ਕਹੋਗੇ ਜਲੂਸ ਰੋਡਵੇਜ਼ ਦਾ ਵੀ ਨਿਕਲਿਆ ਆ। ਉਹਨਾਂ ਦੇ ਤੇਲ ਨਹੀਂ ਪੂਰਾ ਹੁੰਦਾ, ਉਹ ਵੀ ਬਹੁਤ ਦੁਖੀ, ਸਾਡੇ ਨਾਲੋਂ ਜ਼ਿਆਦਾ ਦੁਖੀ ਰੋਡਵੇਜ਼ ਵਾਲੇ। 100 150 ਸਵਾਰੀ ਲੈ ਕੇ ਜਾਂਦੇ ਉਹ, ਉਹਨਾਂ ਦੀਆਂ ਟਿਕਟਾਂ ਕੱਟਣੀਆਂ ਔਖੀਆਂ ਉਹਨਾਂ ਨੂੰ ਹੋਈਆਂ ਪਈਆਂ। ਇਸ ਕਰਕੇ ਆਧਾਰ ਕਾਰਡ ਬੰਦ ਕੀਤਾ ਜਾਵੇ ਤੇ ਪ੍ਰਾਈਵੇਟਾਂ ਕੋਈ ਸੋਚਿਆ ਜਾਵੇ। ਘੱਟੋ ਘੱਟ ਪੰਜਾਬ 'ਚ 300-400 ਬੱਸ ਜਿਹੜੀ ਇਸ ਟਾਈਮ ਬੰਦ ਹੋ ਚੁੱਕੀ ਹੈ, ਤੇ 300-400 ਬੱਸ ਲਾਓ ਬੰਦ ਹੋ ਚੁੱਕੀ, ਉਹਦੇ ਨਾਲ ਡਰਾਈਵਰ, ਕੰਡਕਟਰ, ਮਿਸਤਰੀ, ਹੋਰ ਦੇਖੋ ਕਿੰਨੇ ਜਾਣੇ ਵਿਹਲੇ ਹੋ ਚੁੱਕੇ ਉਹਦੇ ਕਰਕੇ। ਇਸ ਕਰਕੇ ਸਭ ਕੁਝ ਬੰਦ ਹੋਣਾ ਚਾਹੀਦਾ ਹੈ। 500 ਰੁਪਏ ਟੂਲ ਟੈਕਸ ਆ ਜੀ। ਇੱਕ ਕਨੈਕਟਰ ਕੱਲ੍ਹ ਭਾਈ ਸਾਹਿਬ ਨੂੰ ਮਿਲੇ ਨੇ, ਕਹਿੰਦਾ ਮੇਰੀ ਜੇਬ 'ਚ ਟੂਲ ਟੈਕਸ ਕਟਾਉਣ ਨੂੰ ਪੈਸੇ ਨਹੀਂ ਹੈਗੇ। ਹੁਣ ਦੱਸੋ ਕਿ ਵੀ ਇਹ ਨੁਕਸਾਨ ਹੋ ਰਿਹਾ ਤੇ ਫਾਇਦਾ ਹੋ ਰਿਹਾ ਜੀ। ਇਹ ਬੇਨਤੀ ਹੈ ਕਿ ਜੀ ਇਹਨੂੰ ਅਦਾਰਾ ਬੰਦ ਕੀਤਾ ਜਾਵੇ ਜੀ। 60 ਸਾਲ ਤੋਂ ਉੱਪਰ ਕਰ ਦਿਓ। ਅਸੀਂ ਪ੍ਰਾਈਵੇਟ ਵੀ ਲੈ ਕੇ ਜਾਵਾਂਗੇ, ਇਹ ਗੱਲ ਨਹੀਂ, ਸਰਕਾਰੀ ਇਕੱਲੇ ਪ੍ਰਾਈਵੇਟ ਵੀ ਕਰ ਦਿਓ। 60 ਸਾਲ ਤੋਂ ਉੱਪਰ, 60 ਸਾਲ ਤੋਂ ਉੱਪਰ ਅਸੀਂ ਲੈ ਕੇ ਜਾਵਾਂਗੇ। ਹਾਂਜੀ, ਹੱਥ ਜੋੜ ਕੇ ਮੇਨਟੇਨ ਬੰਦ ਕਰੋ। 60 ਸਾਲ ਤੋਂ ਉੱਪਰ ਕਰ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹਦੀ 50,000 ਤਨਖਾਹ, 60,000 ਤਨਖਾਹ, ਫਾਇਦਾ ਉਹਨੂੰ ਹੋ ਰਿਹਾ। ਬਿਨਾਂ ਕੰਮ ਤੋਂ ਜਾਂਦੀਆਂ ਨੇ, ਚੁੰਨੀ ਲਗਾਉਣ ਜਾਣਾ ਤਾਂ ਜੇ ਰਾਏਕੋਟ ਨਹੀਂ ਵਧੀਆ ਤਾਂ ਬਰਨਾਲੇ ਜਾਣਗੀਆਂ। ਸਵੇਰੇ ਸਬਜ਼ੀ ਲੈਣ ਜਾਂਦੀਆਂ, 9 ਵਜੇ ਗੱਡੀ ਜਾਂਦੀ ਆ ਚੰਡੀਗੜ੍ਹ, ਸਸਤੀ ਮਿਲਦੀ ਆ ਉੱਥੋਂ। ਹੁਣ ਇਹ ਫਾਇਦਾ ਹੋ ਗਿਆ। ਔਰ ਕਨੈਕਟਰ ਡਰਾਈਵਰ ਥੱਪੜ ਵੱਜਣੇ ਰੇਡੀ, ਸਾਡੀ ਕੋਈ ਇੱਜ਼ਤ ਨਹੀਂ। ਠੀਕ ਹੈ ਨਾ ਗੱਲ? ਜਾਂ ਤਾਂ ਬੰਦ ਹੋਣਾ ਚਾਹੀਦਾ ਜਾਂ 60 ਸਾਲ ਤੋਂ ਉੱਪਰ ਅੱਧੀ ਡੇਟ ਹੋਣੀ ਚਾਹੀਦੀ ਹੈ। ਪ੍ਰਾਈਵੇਟ 'ਚ ਵੀ ਕਰ ਦਿਓ, ਅਸੀਂ ਲੈ ਕੇ ਜਾਵਾਂਗੇ। ਕੀ ਨਾਮ ਹੈ ਤੁਹਾਡਾ? ਸੰਦੀਪ।
ਤੇ ਪ੍ਰਾਈਵੇਟ 'ਚ ਚੱਲਿਓ ਕਿ ਸਰਕਾਰੀ 'ਚ? ਫਿਲਹਾਲ ਤੇ ਲੱਗੀ ਨਹੀਂ, ਟਾਈਮ ਨਹੀਂ ਹੈ ਕੋਈ। ਜਿਵੇਂ ਅਸੀਂ ਸਰਕਾਰੀ ਹੈਗੇ ਸਰਕਾਰੀ 'ਚ ਹੀ ਜਾਵਾਂਗੇ। ਤੇ ਕੀ ਲੱਗਦਾ ਸਰਕਾਰ ਨੇ ਵਧੀਆ ਕੀਤਾ ਹੈ ਸਰਕਾਰੀ ਵਾਲਾ ਆਧਾਰ ਕਾਰਡ ਕੰਮ ਕਰਕੇ? ਨਹੀਂ, ਵਧੀਆ ਤਾਂ ਨਹੀਂ ਕੀਤਾ ਹੈਗਾ ਵੀ ਜੋ ਜੇ ਇਹ ਸਸਤਾ ਕੀਤਾ ਹੁਣ ਤਾਂ ਚਲੋ ਫਾਇਦਾ ਹੈਗਾ ਤਾਂ ਆਪਾਂ ਫਾਇਦਾ ਲੈ ਰਹੇ ਹਾਂ, ਬਟ ਇਹਦੇ ਨਾਲ ਹੁੰਦਾ ਕਿ ਜੋ ਆਪਾਂ ਨੈਚੁਰਲ ਚੀਜ਼ਾਂ ਜਿਹਦੇ ਵਿੱਚ ਆਪਣੇ ਗੈਸ ਵਗੈਰਾ ਹੁੰਦਾ ਜਿਹੜਾ ਆਪਾਂ ਨੈਚੁਰਲ ਯੂਜ਼ ਕਰਦੇ ਹਾਂ ਚੀਜ਼ਾਂ ਉਹਨਾਂ ਨੂੰ ਸਸਤਾ ਥੋੜਾ ਕਰ ਦੇਣਾ ਚਾਹੀਦਾ ਹੈ। ਪ੍ਰਾਈਵੇਟ ਵਾਲੇ ਵੀ ਬਹੁਤ ਦਿੱਕਤ 'ਚ ਨੇ, ਕਹਿੰਦੇ ਵੀ ਜ਼ਿਆਦਾਤਰ ਲੇਡੀਜ਼ ਹੁਣ ਉੱਧਰ ਹੀ ਪ੍ਰੈਫਰ ਕਰ ਰਹੀਆਂ ਨੇ ਰੋਡਵੇਜ਼। ਹੈਗਾ ਹੁਣ ਲੇਡੀਜ਼ ਨੂੰ ਜਿੱਧਰ ਪ੍ਰੈਫਰ ਹੋਊਗਾ ਨਾਰਮਲ ਹੀ ਆ, ਆਪਾਂ ਜਿੱਧਰ ਬੈਨੀਫਿਟ ਲੱਗੂਗਾ ਆਪਾਂ ਉੱਧਰ ਹੀ ਜਾਵਾਂਗੇ, ਹੈ ਨਾ। ਇਹ ਤਾਂ ਹੈ। ਤੁਹਾਡੇ ਬਾਕੀ ਲੇਡੀਜ਼ ਨਾਲੋਂ ਅਲੱਗ ਨੇ ਵਿਚਾਰ ਇਸ ਗੱਲ ਤੇ, ਹੈ ਨਾ? ਹਾਂ, ਅਲੱਗ ਨੇ। ਤੁਸੀਂ ਚਾਹੁੰਦੇ ਹੋ ਕਿ ਬੰਦ ਹੋ ਜਾਏ ਆਧਾਰ ਹਾਂ, ਕਾਰਡ? ਬਿਲਕੁਲ ਬੰਦ ਹੋ ਜਾਣ। ਉੱਧਰ ਦੇਖ ਕੇ ਕਹਿ ਦਿਓ ਫਿਰ। ਹਾਂਜੀ ਹਾਂਜੀ, ਬਿਲਕੁਲ ਬੰਦ ਹੋ ਜਾਣ। ਜੋ ਜਾਇਜ਼ ਆ, ਜੋ ਜੌਬਸ ਵਗੈਰਾ ਨਹੀਂ ਮਿਲ ਰਹੀਆਂ, ਜੋ ਵੀ ਹੈ ਉੱਧਰ ਵੱਲ ਥੋੜਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਅੱਛਾ। ਸੋ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਲੁਧਿਆਣੇ ਬੱਸ ਸਟੈਂਡ ਦਾ ਇਹ ਹਾਲਾਤ ਆ। ਜਿਹੜੇ ਪ੍ਰਾਈਵੇਟ ਵਾਲੇ ਬੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਆਧਾਰ ਕਾਰਡ ਤੋਂ, ਤੇ ਬਾਕੀ ਰੋਡਵੇਜ਼ ਵਾਲਿਆਂ ਨੂੰ ਵੀ ਦਿੱਕਤ ਆ ਕਿਉਂਕਿ ਉੱਥੇ ਜ਼ਿਆਦਾ ਤਾਦਾਦ ਵਿੱਚ ਜਿਹੜੀਆਂ ਲੇਡੀਜ਼ ਆ ਉਹ ਇੱਕੋ ਲਗਤ ਇੰਨੀ ਕਿ ਜ਼ਿਆਦਾ ਉੱਚ ਭੀੜ ਭੜੱਕਾ ਹੁੰਦਾ ਕਿ ਧੱਕਾ ਮੁੱਕੀ ਬਹੁਤ ਹੁੰਦੀ ਆ, ਜਿਹਦੇ ਕਰਕੇ ਕੰਡਕਟਰਾਂ ਨੂੰ ਡਰਾਈਵਰਾਂ ਨੂੰ ਉਹਦੀ ਵੀ ਦਿੱਕਤ ਆਉਂਦੀ ਆ ਕਿਉਂਕਿ ਹਾਂਜੀ ਉਹ ਗਲਾਂ ਦਾ ਫੜ ਥੱਪੜ ਮਾਰਦੀਆਂ, ਗਲਤ ਬੋਲਦੀਆਂ। ਡਰਾਈਵਰ ਕਨੈਕਟਰ ਨਾਲ ਇਹ ਕੰਮ ਹੁੰਦੇ ਪਏ ਆ। ਹੁਣ ਇੰਨੀਆਂ ਸਵਾਰੀਆਂ ਕਿੱਥੇ ਲੈ ਕੇ ਜਾਵਾਂਗੇ? ਜਾਂ 52 ਸੀਟਰ ਗੱਡੀ ਆ ਤਾਂ 110 ਸੀਟਾਂ ਬਣਾਈ ਬੈਠੀਆਂ, ਵਿੱਚ ਭਰ ਜਾਂਦੀਆਂ, ਲਾਈਨ ਲੱਗ ਜਾਂਦੀ ਆ। ਕੀ ਬੰਦਾ ਟਿਕਟ ਕਿੱਦਾਂ ਕੱਟੂਗਾ ਤਾਂ ਕੀ ਨਾ ਕਰੂਗਾ? ਜੇ ਹੁਣ ਸਵਾਰੀ ਪੈਸੇ ਦੇ ਕੇ ਬਹਿੰਦੀ ਆ ਉਹਨੂੰ ਕਹਿੰਦੀਆਂ ਉੱਠ ਕੇ ਬੈਠੋ, ਸਿੱਧੀ ਬਦਮਾਸ਼ੀ ਕਰਦੀਆਂ। ਅਗਲੇ ਨੂੰ ਕਹਿੰਦੀਆਂ ਉੱਠ ਕੇ ਬੈਠੋ ਭਾਈ, ਅਸੀਂ ਜਾਣਾ ਪੈਣਾ ਸੀਟ ਤੇ, ਵੀ ਤੁਸੀਂ ਤਾਂ ਬੰਦੇ ਖੜ ਕੇ ਵੀ ਸਫ਼ਰ ਕਰ ਸਕਦੇ ਆ। ਸੋ ਦੋਸਤੋ ਤੁਸੀਂ ਦੇਖ ਹੀ ਚੁੱਕੇ ਹੋ ਕਿ ਲੁਧਿਆਣੇ ਬੱਸ ਸਟੈਂਡ ਦੇ ਹਾਲਾਤ ਕਿੱਦਾਂ ਦੇ ਨੇ। ਸੋ ਦੋਸਤੋ ਅੱਜ ਆਪਾਂ ਪਹੁੰਚੇ ਸੀ ਜ਼ਿਲ੍ਹਾ ਲੁਧਿਆਣਾ ਦੇ ਬੱਸ ਸਟੈਂਡ ਵਿਖੇ। ਇੱਥੇ ਆਪਾਂ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੇ ਵਿਚਾਰ ਜਾਣੇ ਕਿ ਕਿੱਦਾਂ ਪ੍ਰਾਈਵੇਟ ਬੱਸਾਂ ਬੈਟਰ ਆ ਜਾਂ ਰੋਡਵੇਜ਼ ਬੈਟਰ ਆ। ਬੱਸ ਸਟੈਂਡ ਦੇ ਆਪਾਂ ਹਾਲਾਤ ਵੀ ਦੇਖੇ ਨੇ। ਇਸ ਵੀਡੀਓ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ, ਤੁਸੀਂ ਕਿਹਨਾਂ ਵੱਲ ਹੋ ਜਾਂ ਤੁਹਾਨੂੰ ਕੀ ਮਹਿਸੂਸ ਹੋਇਆ, ਤੁਸੀਂ ਕਮੈਂਟ ਕਰ ਸਕਦੇ ਹੋ। ਤੇ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ।